ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਪੰਜਾਬ ਦੇ ਵਿੱਚ ਅੱਜ ਨਜ਼ਰ ਮਾਰ ਕੇ ਦੇਖਦੇ ਹਾਂ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜਿਹੜੀ ਉਹਦੇ 'ਤੇ ਸਿਆਸਤ ਹੋ ਰਹੀ ਹੈ, ਇਹ ਇੱਕ ਅਹਿਮ ਪਹਿਲੂ ਹੈ ਕਿ ਜਸਟਿਸ ਦੇ ਨਾਮ ਥੱਲੇ ਦੋਸ਼ੀਆਂ ਨੂੰ ਫੜਨ ਦੀ ਗੱਲ ਕਰਨ ਦੀ ਥਾਂ ਤੇ ਜਿਹੜੀ ਡਿਬੇਟ ਹੈਗੀ ਹੈ ਉਹ ਸਿਆਸੀ ਰੋਟੀਆਂ ਕਿਤੇ ਨਾ ਕਿਤੇ ਸੇਕੀਆਂ ਜਾ ਰਹੀਆਂ ਨੇ। ਜਿਹੜੀਆਂ ਮੁੱਖ ਸਿਆਸੀ ਧਿਰਾਂ ਹੈਗੀਆਂ ਨੇ ਉਹਨਾਂ ਦੇ ਵੱਲੋਂ ਬਰਗਾੜੀ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਹੋਇਆ, ਇਹ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਉਹਨਾਂ ਦੀ ਮੁੱਖ ਮੰਗ ਹੈਗੀ ਹੈ। ਉਸ ਨੂੰ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਸਰਕਾਰ ਵੱਲੋਂ ਹਜੇ ਤੱਕ ਮੰਗਾਂ ਮੰਨਣ ਦੀ ਜਿਹੜੀ ਗੱਲ ਹੈ ਸਾਡੇ ਸਾਹਮਣੇ ਨਹੀਂ ਆ ਰਹੀ। ਸੋ ਇੱਕ ਤਾਂ ਅਸੀਂ ਅੱਜ ਇਹਦੇ 'ਤੇ ਦੁਬਾਰਾ ਜਿਹੜੀ ਹੈ ਗੱਲਬਾਤ ਕਰਾਂਗੇ ਇੱਕ ਡਿਫਰੈਂਟ ਪਰਸਪੈਕਟਿਵ ਤੋਂ। ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਹੈਗੇ ਆ ਮਨਜੀਤ ਸਿੰਘ ਜੀਕੇ, ਉਹਨਾਂ ਦੀ ਜਿਹੜੀ ਅਮਰੀਕਾ ਫੇਰੀ ਸੀ ਉਹਦਾ ਏਜੰਡਾ ਕੀ ਸੀ, ਕਿਵੇਂ ਲਿਆ ਗਿਆ, ਖਾਸ ਤੌਰ ਤੇ ਦਿੱਲੀ ਦੇ ਵਿੱਚ ਜਿੱਥੋਂ ਦੇ ਉਹ ਪ੍ਰਧਾਨ ਹੈਗੇ ਆ ਗੁਰਦੁਆਰਾ ਸਾਹਿਬਾਨਾਂ ਦੇ ਜਿਹੜੇ ਮੁੱਖ ਸੇਵਾਦਾਰ ਨੇ, ਉੱਥੋਂ ਦੀ ਜਿਹੜੀ ਸੰਗਤ ਹੈਗੀ ਹੈ ਉਹ ਇਸ ਸਾਰੇ ਪਾਰਟ ਨੂੰ ਕਿਵੇਂ ਦੇਖਦੀ ਹੈ, ਇਹਦੇ 'ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਅਕਾਲੀ ਦਲ ਦਿੱਲੀ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਪਰਮਜੀਤ ਸਿੰਘ ਸਰਨਾ, ਉਹ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੀ ਪ੍ਰਧਾਨ ਰਹਿ ਚੁੱਕੇ ਨੇ, ਸਾਬਕਾ ਪ੍ਰਧਾਨ ਨੇ। ਸੋ ਉਹਨਾਂ ਦੇ ਨਾਲ ਅੱਜ ਅਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਤੇ ਗੱਲਬਾਤ ਕਰਾਂਗੇ। ਸਰਨਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਨਾ ਸਾਹਿਬ, ਸ਼ੁਰੂਆਤ ਕਰੀਏ। ਇਹ ਜਿਹੜੀ ਰਿਪੋਰਟ ਹੈਗੀ ਹੈ ਇਹਦੇ ਮੁਤਲਕ ਤੁਸੀਂ ਬਰਗਾੜੀ ਮੋਰਚਾ ਜਿਹੜਾ ਹੈਗਾ ਉਹਦੇ ਵਿੱਚ ਵੀ ਤੁਸੀਂ ਸ਼ਮੂਲੀਅਤ ਕੀਤੀ ਹੈ, ਹਮਾਇਤ ਜਿਹੜੀ ਹੈਗੀ ਹੈ ਅਕਾਲੀ ਦਲ ਦਿੱਲੀ ਵੱਲੋਂ ਬਰਗਾੜੀ ਮੋਰਚੇ ਨੂੰ ਦਿੱਤੀ ਹੈ। ਕੀ ਕਹਿਣਾ ਚਾਹੋਗੇ ਜਿਹੜੀ ਇਹ ਡਿਬੇਟ ਹੈਗੀ ਹੈ ਉਹ ਕੇਂਦਰਿਤ ਇਨਸਾਫ ਦੇ ਉੱਪਰ ਨਾ ਹੋ ਕੇ ਕਿਤੇ ਨਾ ਕਿਤੇ ਜਿਹੜੀ ਸਿਆਸਤ ਕੀਤੀ ਜਾ ਰਹੀ ਹੈ, ਤੁਹਾਡੇ ਕੀ ਵਿਚਾਰ ਨੇ ਇਸ ਬਾਰੇ? देखो गल है जी कि मैं इस वक्त बरगाड़ी के जो मैं मोर्चा लाया है इन्हें मैं सियासत नहीं कहूँगा जी, क्योंकि जो गुरु की बेदबी हुई है उसी अपनी अखा नाल देखी। विक्रम सिंह शहीद किया गया, जख्मी किया गया, हड्डियां तक तोड़ दिया गया, गोलियां मार के। ਜਿਹੜੇ ਸਿੰਘ ਪਾ ਜੋ ਹੈ ਉਹਨਾਂ ਦੇ ਦਰਸ਼ਨ ਕੀਤੇ ਘਰਾਂ ਜਾ ਕੇ ਸਾਰਿਆਂ ਨੂੰ ਮਿਲਿਆ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨਾ ਭੁੱਲਣ ਵਾਲੀਆਂ ਹਨ। ਸਾਰੀ ਗੱਲ ਤੇ ਪਿਛਲੀ ਸਰਕਾਰ ਨੇ ਇਹਦੇ ਵਾਸਤੇ ਕੋਈ ਕਦਮ ਨਹੀਂ ਚੁੱਕਿਆ। ਜਗਜੀ ਦੇ ਮਾਮਲੇ ਵਿੱਚ ਕੋਈ ਗ੍ਰਿਫਤਾਰ ਨਹੀਂ ਹੋਇਆ ਜੀ। ਗੋਲੀ ਚਲਾਉਣ ਦੇ ਮਾਮਲੇ ਵਿੱਚ ਕੋਈ ਗ੍ਰਿਫਤਾਰ ਨਹੀਂ ਹੋਇਆ। ਹਾਂ, ਰਾਤ ਨੂੰ ਤਾਂ मेरे ख्याल से शायद पहला इतिहासक गल होगी कि रात को फैसले ज्ञान 2 बजे 2:30 बजे इन्होंने खड़ो और पता मुता खड़ो। और मैंने उम्मीद के इतिहास से दूसरी घटना भी हो गई कि 6:35 से गोली चलाई गई हो। और ये घटना जी है शायद अपने आप का नहीं मारे जी। और मैं ये दसना चाहना वा कि असल गल साबित हो चुकी है। जस्टिस रਣਜੀਤ ਸਿੰਘ ਦੀ रिपोर्ट और जिस दिन जस्टिस जवाहर सिंह की रिपोर्ट भी सामने आएगी उसमें पार्टी और बादल का जो दोषी पाए जाएंगे जी। रिपोर्ट से देखो सरकार को पता ही क्योंकि जो जोरा सिंह का कमीशन से उन्होंने अपने बंदे सन, तो किन्ने की झूठ बोल सकते सन। अपना उन्होंने 95 की जज भी रहे, सरकार को पता लग गया सानू इंडिट कर रहे। उन्होंने उसको बिल्कुल लीक नहीं किया और ठंडे बच्चे पाया गया। इस तरह कहा गया कि रिपोर्ट देने गए, रिपोर्ट देना कि कोई आया जी। चीफ सेक्रेटरी के कमरे के बाहर रिपोर्ट रखते वापस आ गए। उन्हें सवाल उठाने जस्टिस रਣਜੀਤ सिंह जी वाइफ है, फलान है, ठीक है। मैनू अभी जब अपॉइंटमेंट हुई थी असं नहीं कर रहे, और जब अपॉइंटमेंट हुई तो पता किया भी एरिया बड़ा कितना है। तब मैं समझा नहीं कि 100% ਬੰਦਿਆਂ ਨੇ ਅਸੀਂ ਪੁੱਛਿਆ ਤੇ 100% ਕਿਹਾ ਵੀ
कंपिटेंट है, काबिल है, ईमानदार है और बिल्कुल सही रिपोर्ट देगा जी और जी तुझे अपनी रिपोर्ट तो आती उन्हें 100 करोड़ रुपया की चीजें दसो जी बादला ने लखा करोड़ रुपये के मालिक हैं तो 100 करोड़ कुछ उन्होंने गुरु ਨੂੰ ਲਗਾ ਕੇ ਲਾਤਾ और और अक्षय कुमार के घर जो सारे सौदे हुए गुरमुख सिंह को बुलाया गया किया गया कहने का भाव है कि वो सारिया गलों का तुम पता है सोफिया को सारी गल का पता है जी परसनली 2 बार मीटिंग की थी जस्टिस रणजीत सिंह नाल और आपकी मीटिंग उन्होंने तकरीबन बहुत वेरवे के नाल उन्होंने दसिया सी अभी 4-5 बंदे का गुरतेज सिंह का गुरदर्शन सिंह ढिल्लों का तरसेम सिंह अभी सारे ने बड़ी अच्छी तरह उन्होंने सुनिया किया दसिया जाना और गल है कि सियासत को चीजों करना चाहते हैं भी असी भी किया तो शायद भज जाइए जी बड़ी वड्डी गल है कि अकाली दल बनया से धर्म की राखी करने नहीं सिखा दी मर्यादा परंपरावां को ठेस नहीं पहुंचा सके पर अज इन्होंने तो सारे काम किए जिन्हें शायद कभी विरोधी पार्टियां भी सिखा करा जी और कोई कसर रह नहीं दी थी और इस लंबी सियासत थी भाई 2015 अक्टूबर करो 1.25 साल रह गया तो इन्हों वोटा लै लो मन याद है कि दिल्ली के 22-23 मैंबर का डेलीगेशन चुने मनजीत सिंह जी के मनजिंदर सिंह करतारपुर साहब के जथेदार को गए सन और उन्होंने कहा भी आज जथेदार जी तुम 5-6 करोड़ वोटर जोड़ा अकाली दल नाल जोड़कर अकाली दल की आने वाली चोणें बड़ी मोटी फतेह होगी खाली पंजाब नहीं बाहर भी आएगी जी ये सियासत गुरु ने दाते ला के पंथ ਨੂੰ दाते ला के मर्यादा परावन ਦਾ ला के इन्होंने की होगी जी सजा इन्हों मिलनी थी ये वक्री गल है ये कोई आगिया नहीं थी खेड रहे ये गुरु ने एक किस्म की अपनी शहादत दे के सिंह ने पंत ने अपनी शहादत दे के इन्होंने पाज फेरन मैं उम्मीद हैगी कि कभी भी दोबारा सिख स्टाटस बिल्कुल नहीं आ सकता जी सरना साहब ਜਿਹੜੀ ਇਹ ਸਾਰੇ ਪਾਰਟ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕੀ ਤੁਸੀਂ ਉਹਦੇ ਤੋਂ ਸੰਤੁਸ਼ਟ ਹੈਗੇ ਹੋ ਕਿਉਂਕਿ ਕਿਤੇ ਨਾ ਕਿਤੇ ਇਹ ਗੱਲ ਮੀਡੀਆ ਦੇ ਵਿੱਚ ਵੀ ਉੱਠ ਰਹੀ ਹੈ ਵੀ ਉਹਨਾਂ ਵੱਲੋਂ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਹੈਗੇ ਆ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਸਾਰੇ ਮਾਮਲੇ ਦੇ ਵਿੱਚ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ जस्टिस रणजीत सिंह ने तो बचाव की गल की है जी मैं उनके कहा किसी वक्त मेरा शक जाता है पर जिस तरह इन्होंने इस रिपोर्ट को हैंडल करके असेंबली पेश किया जी और जिस तरह असेंबली की गलबात चली उस तरह पंजाब असेंबली नहीं थी नजर आ रही और सिख असेंबली नजर आ रही थी उसका कोई शक तो होना नहीं चाहिए पर यह हो सकता है कि इन्होंने पूरे पाज खड़न नहीं वो थोड़ी लंबी गल करना चाहे पर मैं चाहता साड़ी खास है कि ये कोई पार्टी सियासत ना खेडे जिसका जो बढ़ता हिस्सा जो सजा बढ़ते हैं सामने आनी चाहिए और रूल रैत बिल्कुल नहीं होनी चाहिए किसी किस्म का शक ਜਿਹੜਾ ਹੈਗਾ ਕਿਸੇ ਵੀ ਪਾਰਟੀ ਵਾਸਤੇ ਭਾਵੇਂ ਕਾਂਗਰਸੀ ਹੈ ਤੇ ਭਾਵੇਂ ਅਮਰਿੰਦਰ ਦੀ ਸਰਕਾਰ ਹੈ ਉਹਨਾਂ ਨੂੰ ਪੈਣਾ ਨਹੀਂ ਚਾਹੀਦਾ ਔਰ ਇਹ ਤਾਂ ਮੈਂ ਤੋਂ ਗੁਰੇਜ਼ ਨਹੀਂ ਕਰਾਂਗਾ ਤੇ ਇਹਦੇ ਅਗਰ ਕੋਈ ਪਾਰਟੀ ਇਹਨਾਂ ਨੂੰ ਬਚਾਉਣ ਦੀ ਗੱਲ ਕਰੇਗੀ ਹਾਂਜੀ ਤਾਂ ਉਹ ਆਪ ਉਹਨਾਂ ਨੂੰ ਬੜੀ ਕੀਮਤ ਜਿਹੜੀ ਹੈਗੀ ਉਹ ਦੇਣੀ ਪਏਗੀ ਜੀ ਉਹ ਬੜੇ ਜਮਾ ਨਹੀਂ ਹੋ ਸਕਦਾ ਹਾਂਜੀ ਤੇ ਸਰਨਾ ਸਾਹਿਬ ਇਸ ਤੋਂ ਸਾਰੇ ਪਾਰਟ ਤੋਂ ਬਾਅਦ ਮੈਂ ਚਾਹੂੰਗਾ ਕਿ ਜਿਹੜੀ ਮਨਜੀਤ ਸਿੰਘ ਜੀਕੇ ਦੀ ਇੱਥੇ ਦੀ ਅਮਰੀਕਾ ਫੇਰੀ ਸੀ ਉਹਦੇ ਮੁਤਲਕ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਤੁਹਾਡਾ ਪ੍ਰਤੀਕਰਮ ਉਹਦੇ ਤੇ ਕੀ ਹੈਗਾ ਕੀ ਮਨਜੀਤ ਸਿੰਘ ਜੀਕੇ ਨਾਲ ਜੋ ਇੱਥੇ ਅਮਰੀਕਾ ਦੀ ਧਰਤੀ ਤੇ ਹੋਇਆ ਕਿ ਉਹ ਸਾਰਾ ਪਾਰਟ ਜਿਹੜਾ ਹੈਗਾ ਅਵੋਇਡ ਕੀਤਾ ਜਾ ਸਕਦਾ ਸੀ ਜਿਵੇਂ ਕਿ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਵਿਰੋਧ ਦੇ ਵਿੱਚ ਇੱਕ ਖਾਸ ਤੌਰ ਤੇ ਸਿੱਖ ਡਾਇਸਪੋਰਾ ਦੇ ਵਿੱਚ ਇੱਕ ਜਿਹੜੀ ਗੁੱਸਾ ਹੈਗਾ ਉਹ ਦੇਖਣ ਨੂੰ ਮਿਲਦਾ ਤਾਂ ਕਿੰਨਾ ਕੁ ਜਾਇਜ਼ ਸਮਝਦੇ ਹੋ ਮਨਜੀਤ ਸਿੰਘ ਜੀਕੇ ਦਾ ਇੱਥੇ ਆਉਣਾ ਤੇ ਜਿਸ ਹਿਸਾਬ ਨਾਲ ਉਹਨਾਂ ਦਾ ਰਵੱਈਆ ਸੀ ਬਿਹੇਵੀਅਰ ਸੀ बाणी च बढ़ जाएगा वक्त पछाड़ है 100 बंदा है
ਜਿਹੜਾ ਬੰਦਾ ਵਕਤਾਂ ਦੇ ਉੱਤੇ ਤੇਜ਼ਾਂ ਦੇ ਉੱਤੇ ਉਹ ਉਸੇ ਸੈਂਟਰ ਕੰਮ ਕਰਦਾ ਰਹੇ ਜੀ ਤਾਂ ਇਹ ਉਸ ਨੂੰ ਸੋਚਣਾ ਚਾਹੀਦਾ ਵੀ ਆਉਣ ਵਾਲਾ ਵਕਤ ਜਿਹੜਾ ਠੀਕ ਨਹੀਂ ਹੈ। ਮੈਂ 2007-8 ਦੇ ਵਿੱਚ ਕੈਨੇਡਾ ਗਿਆ ਸੀ। ਉੱਥੇ ਮੈਨੂੰ ਜਿਹੜੇ ਸਨ ਸੱਜਣ ਮਿਲੇ ਜਿਨ੍ਹਾਂ ਨੂੰ ਰਾਜੀ ਕਹਿਣ ਲੱਗੇ ਨਾਲ ਨਾ ਜਾਓ। ਮੈਂ ਕਿਹਾ ਜੀ ਮੈਂ ਕਿਉਂ ਜਾਵਾਂਗਾ ਜੀ। ਗੱਲ ਲੰਬੀ ਨਾ ਕਰਾਂ, ਮੇਰੀਆਂ 2 ਮੀਟਿੰਗਾਂ ਵਿੱਚੋਂ ਮੇਰੇ ਕੋਲੋਂ ਪੂਰੀ ਤਾਕਤ ਸਭ ਟੁੱਟੀ ਹੋ ਗਈ। ਉਹਨਾਂ ਨੂੰ ਕਹਿਣ ਲੱਗੇ ਹੁਣ ਸਾਡੇ ਨਾਲ ਪ੍ਰਸਾਦ ਚੋ ਕਰੂੰਗੇ ਨਹੀਂ ਸਕਾਂਗੇ। ਇਸੇ ਤਰ੍ਹਾਂ ਮੈਂ ਇਟਲੀ ਗਿਆ ਮਿਲਾਨ ਚ, ਉੱਥੇ ਮੈਨੂੰ ਜਿਹੜੇ ਗੁਰਦੁਆਰੇ ਵਾਲਿਆਂ ਦਾ ਮੈਂ ਨਾਂ ਨਹੀਂ ਯਾਦ ਆਉਣਾ। ਔਰ ਜਿਹੜੇ ਅੰਦਰ ਜਾਣਾ ਤਾਂ ਮੇਰੀ ਕਈ ਸੰਗਤ ਤੁਹਾਡੀ ਵਿਰੋਧ ਕਰ ਦਿੱਤੀ ਹੈ, ਕਿਸੇ 84 ਬਾਰੇ ਕੋਈ ਨਹੀਂ ਕੀਤਾ ਜੀ। ਮੈਂ ਸਾਰੀ ਕੋਈ ਗੱਲ ਨਹੀਂ, ਪਹਿਲੇ ਉਹਨਾਂ ਨੂੰ ਗੱਲ ਕਰ ਰਿਹਾ ਨਾ, ਜੋ ਕਹਿਣਗੇ ਕਿ ਅੰਦਰ ਮੱਥਾ ਟੇਕਣ ਜਾਵਾਂ, ਨਹੀਂ ਕਹਿਣੇ ਤਾਂ ਮੈਂ ਵਾਪਸ ਹੋ ਜਾਣਾ। ਮੈਂ ਕੋਈ ਰੋਜ਼ ਆਪਣਾ ਕਰਾਉਣਾ ਤੇ ਜਾਂ ਲੋਕਾਂ ਦੀ ਨਾਰਾਜ਼ਗੀ ਨਹੀਂ ਲੈਣੀ ਨਾ ਕਰਨੀ ਲੈਣੀ ਹੈ। ਮੇਰੀ 15-20 ਮਿੰਟ ਗੱਲ ਹੋਈ, ਤਸੱਲੀ ਕਰਕੇ ਅਸੀਂ ਅੰਦਰ ਚਲੇ ਕਹਿੰਦਾ ਜੀ ਹੁਣ ਜਾਓ ਜੀ ਮੱਥਾ ਵੀ ਟੇਕ ਲਓ ਤਾਂ ਬੋਲ ਵੀ ਜਾਓ ਜੀ। ਪਰ ਬੈਠ ਕੇ ਕਹੋ ਜੀ ਦੱਸੋ ਜੀ ਕੀ ਹੈ। ਪਰ ਹਕੀਕਤ ਗੱਲ ਹੈਗੀ ਤੇ ਇਹਨਾਂ ਨੂੰ ਤਕੱਬਰ ਹੋ ਗਿਆ ਬਹੁਤ ਜ਼ਿਆਦਾ। ਔਰ ਇਹ ਇੱਕ ਕਿਸਮ ਦਾ ਦੇਖੋ, ਮੈਂ ਮੇਰੀ ਗੱਲ ਨਾਲ ਸ਼ਾਇਦ ਤੁਸੀਂ ਨਾ ਸਹਿਮਤ ਹੋ। ਦਰਅਸਲ ਕੀ ਸੀ ਕਿ ਦਿੱਲੀ ਦੇ ਵਿੱਚ ਜੋ ਫਾਈਨੈਂਸ਼ੀਅਲ ਪੋਜੀਸ਼ਨ ਸੀ ਦਿੱਲੀ ਕਮੇਟੀ ਦੀ ਇਸ ਵਕਤ ਦੈਟ ਵੈਰੀ ਵੈਰੀ ਬੈਡ ਸ਼ੇਪ ਜੀ। ਔਰ ਦੂਸਰੀ ਗੱਲ ਇਹ ਸੀ ਕਿ ਇਸ ਨੂੰ ਚਾਹੀਦੀ ਸੀ ਟਿਕਟ ਹੁਣ ਕਮਿੰਗ ਇਲੈਕਸ਼ਨ ਦੇ ਵਿੱਚ। ਤੇ ਤੀਸਰੀ ਗੱਲ ਇਹ ਸੀ ਵੀ ਜਿਹੜੇ ਭਾਈ ਰਣਜੀਤ ਸਿੰਘ ਹੈਗੇ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ, ਉਹਨਾਂ ਨੇ ਉੱਥੇ ਸੇਵਾ ਕੀਤੀ ਹੋਈ ਸੀ। ਉਹਨਾਂ ਨੂੰ ਅਸੀਂ ਗੁਰੂ ਲਾਤੋਰੇ ਦਾ ਪੁਰਬ ਬਣਾਉਣਾ ਤੇ ਤੁਸੀਂ ਉੱਥੇ ਜਾਓ ਜੀ। ਉਹਨਾਂ ਨੇ ਫਿਰ ਅੰਗੜ ਉੱਥੇ ਚਲੇ ਗਏ। ਸੰਤਾਂ ਨੇ ਵਿਰੋਧ ਕੀਤਾ, ਜਾਂ ਤਾਂ ਉਹਨਾਂ ਨੂੰ ਪ੍ਰੇਮ ਪਿਆਰ ਨਾਲ ਕਹਿ ਜੀ ਕੋਈ ਬੈਠੋ ਅਸੀਂ ਗੱਲ ਕਰ ਲੈਂਦੇ ਆ, ਪਰ ਉਲਟੇ ਨੇ ਕਿਹਾ ਫਲਾਣ ਕਰ ਦਿਆਂਗੇ, ਇਹ ਕਰ ਦਿਆਂਗੇ, ਮੈਂ ਤੁਹਾਨੂੰ ਇਹ ਕਰ ਦਿਆਂਗਾ, ਜਿਸਦੇ ਕਰਕੇ ਇਸ ਨੂੰ ਵਿਰੋਧ ਸਾਹਮਣਾ ਕਰਨਾ ਪਿਆ। ਔਰ ਦੇਖੋ ਗੁਰੂ ਦੀ ਬੇਅਦਬੀ ਤੋਂ ਵੱਧ ਤੇ ਸਿੱਖ ਵਾਸਤੇ ਹੋਰ ਕੋਈ ਗੱਲ ਨਹੀਂ ਨਾ ਜੀ। ਜੇ ਗੁਰੂ ਦੀ ਬੇਅਦਬੀ ਕਰਕੇ ਅਮਰੀਕਾ ਆ ਰਿਹਾ ਹੈ ਤਾਂ ਸਿਰ ਤੇ ਜਾ ਕੇ ਨਿਵਾਣਾ ਹੋ ਕੇ ਗੱਲ ਕਰ, ਹਾਂਜੀ ਉਹ ਵੀ ਹਾਈਕੋਰਟ ਚ ਗੱਲ ਕਰਨੀ ਹੈ ਤੇ ਇਹ ਸ਼ੁਰੂ ਹੋਣਾ ਸੀ। ਅਸਲ ਖਾਲੀ ਇਹ ਨਹੀਂ ਮੈਂ ਕਿ ਜ਼ਿਕਰ ਕੀਤਾ ਕਿ ਇਹਨਾਂ ਨੇ ਹਰ ਮਾਮਲੇ ਦੇ ਵਿੱਚ ਵਿਰੋਧੀ ਧਿਰਾਂ ਦੀ ਜਿਹੜੀ ਹੈਗੀ ਸਿੱਖਾਂ ਦੀ ਜਿਹੜੀ ਮਰਿਆਦਾ ਪਰ ਪਾਵਰ ਨੂੰ ਫਸਾਉਣ ਤੇ ਹਰ ਗੱਲ ਕੀਤੀ ਹੈ ਜੀ। ਤੁਸੀਂ ਇਹ ਦੇਖ ਲਓ ਹੁਣ ਇਹ ਗੱਲਾਂ ਜਿਹੜੀਆਂ ਛੋਟੀਆਂ ਬਾਹਰ ਨਹੀਂ ਆ ਰਹੀਆਂ। ਅਸੀਂ ਬੜੀ ਮੁਸ਼ਕਲ ਨਾਲ 4-5 ਸਾਲ ਲਾ ਕੇ ਸਿੱਖਾਂ ਦੀਆਂ ਸਿੱਖ ਬੱਚਿਆਂ ਵਾਸਤੇ ਡਿਵਿਨਿਟੀ ਵਾਸਤੇ ਕਿਹੜੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ, ਕਿਹੜੀਆਂ ਸਾਥੀ ਹੋਣੀਆਂ ਚਾਹੀਦੀਆਂ, ਕੀ ਪੜ੍ਹਾਉਣਾ ਚਾਹੀਦਾ। ਅਸੀਂ ਬੜੇ ਬੁੱਧੀਜੀਵੀਆਂ ਨੂੰ ਕੱਟ ਕਰਕੇ ਤੇ ਅਸੀਂ ਉਹ ਛੁਪਵਾਈਆਂ। ਇਹ ਬੱਚੇ ਠੰਡੇ ਬੱਚੇ ਰੱਖਿਆ ਇਹਨਾਂ ਨੇ ਜੀ। ਬਿਲਕੁਲ ਨਾਂ ਲੈਣ ਦੀ ਲੋੜ ਹੀ ਕੋਈ ਨਹੀਂ, ਧਿਆਨ ਹੀ ਕੋਈ ਨਹੀਂ। ਅੱਜ ਕੀ ਹੈ ਦੇਖੋ, ਅੱਜ ਜਿਹੜੀ ਕਥਾ ਬੰਗਲਾ ਸਾਹਿਬ ਹੋ ਰਹੀ ਹੈ ਜਾਂ ਕੀਰਤਨ ਹੋ ਰਿਹਾ, ਉਹ ਸਟੈਂਡਰਡ ਕਿੱਥੇ ਚਲਾ ਗਿਆ। ਅਸੀਂ ਸਿਰਫ ਸਾਡੇ ਵਿੱਚ ਕਥਾ ਵਾਚਕ ਅਧਿਕਾਰੀ ਨੂੰ ਟਾਈਮ ਦਿੰਦੇ ਸਾਂ। ਅਸੀਂ ਇਹ ਜ਼ਰੂਰ ਕਹਿ ਦਿੰਦੇ ਸਾਂ ਵੀ ਦੇਖੋ ਵਾਦ ਵਿਵਾਦ ਵਾਲੀ ਦਸਮ ਪਾਤਸ਼ਾਹ ਦੀ ਬਾਣੀ ਬਾਰੇ ਜਾਂ ਕੋਈ ਉਹ ਵਾਲੀ ਗੱਲ ਨਾ ਕਰਨਾ, ਬਾਕੀ ਜੋ ਮਰਜ਼ੀ ਕਰੀ ਜਾਓ ਜੀ। ਸਿੱਖਾਂ ਦੇ ਨਾਲ ਕੀ ਜ਼ੁਲਮ ਹੋ ਰਿਹਾ ਕੀ ਨਹੀਂ ਹੋਇਆ ਤੁਸੀਂ ਜੋ ਮਰਜ਼ੀ ਕਰ ਲਓ। ਪਰ ਬੰਗਲਾ ਸਾਹਿਬ ਦੀ ਸਟੇਜ ਤੋਂ ਤੁਸੀਂ ਇਹਨਾਂ ਨੂੰ ਅਸੀਂ ਵਾਦ ਵਾਲੀ ਗੱਲ ਨਹੀਂ ਕਰਨੀ। ਜਾਤੀ ਵਿਚਾਰ ਦਿੱਤੇ ਜਿਹੜੇ ਮਰਜ਼ੀ ਜਦ ਮਰਜ਼ੀ ਆਪਣੇ ਉਜਾਗਰ ਕਰ ਲਓ ਜੀ। ਇਹਨਾਂ ਨੇ ਤਾਂ ਉਹ ਵੀ ਨਹੀਂ ਛੱਡਿਆ। ਅੱਜ ਜਿਹੜਾ ਇੱਥੇ ਉਹ ਬੰਤਾ ਸਿੰਘ ਸੰਤਾ ਸਿੰਘ ਜਿਹੜੇ ਕਥਾ ਕਰਦੇ ਨੇ, ਸੁਣੋ ਤੇ ਨਾਲ ਹੋ ਜਾਓਗੇ ਤੁਸੀਂ, ਜਦ ਮਰਜ਼ੀ ਸੁਣੋ ਜਿਹੜੀਆਂ ਗੱਲਾਂ ਕਰ ਰਹੇ ਨੇ। ਅੱਜ ਬੰਗਲਾ ਸਾਹਿਬ ਦੀ ਸਟੇਜ ਤੋਂ ਸ਼ਿਵ ਜੀ ਦੇ ਭਗਤ, ਜਨਮ ਅਸ਼ਟਮੀ, ਰਾਮ ਨੌਮੀ ਇਹ ਗੱਲਾਂ ਕਰ ਰਹੇ ਨੇ। ਉਹ ਰਾਮ ਦਾ ਨਾਮ ਆ ਰਿਹਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ 20,000 ਵਾਰ ਹੈ, 18,000 ਵਾਰ ਹੈ। ਕੱਲ ਜਨਮ ਅਸ਼ਟਮੀ ਦੀ ਜਨਮ ਅਸ਼ਟਮੀ ਪੁਰਾਣੀ ਜਗ੍ਹਾ ਲਿਖਿਆ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਜਨਮ ਅਸ਼ਟਮੀ ਭਗਵਾਨ ਕ੍ਰਿਸ਼ਨ ਦਾ ਦਿੱਤਾ ਹੋਇਆ ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨਾ, ਔਰ ਉਸ ਤੋਂ ਬਾਅਦ ਜਿਹੜਾ ਪ੍ਰਬੰਧ ਸੀ ਠੀਕ ਨਹੀਂ ਸੀ। ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਹਟਾਉਣ ਦੇ ਲਈ ਇਹ ਅਮਰੀਕਾ ਪਹੁੰਚ ਗਿਆ। ਫਿਰ ਨਾਲੇ ਟਿਕਟ ਲਵਾਂ ਨਾਲ ਧਿਆਨ ਉਧਰ ਹੋਵੇ, ਕਿਉਂਕਿ ਇੱਕ ਵਾਰ ਇਸਨੇ ਕਹਿਤਾ 173 ਕਰੋੜ ਰੁਪਇਆ ਸਰਦਾ ਕਰਜ਼ਾ ਛੱਡ ਕੇ ਗਿਆ ਜੀ। ਮੈਨੂੰ ਕਿਹਾ ਇਹ 4 ਬੰਦੇ ਤੇਰੇ, ਇੱਕ ਬੰਦਾ ਉਹ ਜਿਹੜਾ ਤੇਰੇ ਦਾ ਬਹੁਤ ਅੱਛਾ
KCS ਤੁਸੀਂ ਨੂੰ ਪਾਤਾ ਸੀ। ਜਿਹੜੇ ਇੱਥੇ ਰਾਈਟ ਹੈਂਡ ਬੰਦੇ ਸਨ ਉਹ 4 KCS ਤੁਸੀਂ, ਮੈਂ ਕਿਹਾ ਇਹਨਾਂ ਕੋਲੋਂ ਇਨਕੁਆਇਰੀ ਕਰਾ ਲਾ। ਮੈਂ ਉਹ ਡਾਕਟਰ ਜਸਪਾਲ ਸਿੰਘ ਨੂੰ ਪ੍ਰੈਜ਼ੈਂਟ ਕਰਨ ਦੀ ਕਿਵੇਂ ਕਰਾਂਗੀ? ਮੈਂ ਕਿਹਾ ਜੀ ਇਟ ਇਜ਼ ਅ ਮੈਟਰ ਆਫ ਮੈਕਸਿਮਮ 2 days ਜੀ। ਤੁਸੀਂ ਚਿੱਠੀ ਲਿਖੋ ਸਕੂਲਾਂ ਕਾਲਜਾਂ ਨੂੰ ਬਈ 27 ਫਰਵਰੀ ਨੂੰ ਤੁਹਾਡੇ ਸਕੂਲ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਸੀ ਉਹ ਸਾਹਮਣੇ ਆ ਜਾਏ। ਮੈਂ ਕਿਹਾ ਬੜੀਆਂ ਦੀ ਦੁਕਾਨ ਥੋੜੀ ਅੱਗੇ ਹੁਣ ਕੈਸ਼ ਹੀ ਮਿਲਦੀ ਪਈ ਜੀ, ਸਾਹਮਣੇ ਆ ਜਾਏਗੀ। ਇਹ ਨਹੀਂ ਬਣਾ ਸਕੇ, ਪਤਾ ਸੀ। ਮੈਂ ਕਿਹਾ ਤੁਸੀਂ ਮੈਨੂੰ 17 ਲੱਖ ਦਾ ਵੀ ਕਰਜ਼ਾ ਦੱਸ ਦਿਓਗੇ ਨਾ ਦਿੱਲੀ ਕਮੇਟੀ ਦੇ, ਜਦ ਮੈਂ ਛੱਡ ਕੇ ਗਿਆ ਤੇ ਮੈਂ ਮੰਨ ਜਾਵਾਂਗਾ ਜੀ। ਇਹ ਸਾਰੀਆਂ ਗੱਲਾਂ ਹੈਗੀਆਂ ਜਿਸ ਕਰਕੇ ਧਿਆਨ ਹਟਾਉਣ ਵਾਸਤੇ ਅਮਰੀਕਾ, ਇਹ ਜਿਹੜੇ ਸ਼ੁਰੂ ਅਮਰੀਕਾ ਗਿਆ ਨਾ ਜਿੱਤਣ ਤੋਂ ਬਾਅਦ, ਮੈਨੂੰ ਕਹਿਣ ਲੱਗੇ ਕਈ ਬੰਦੇ ਰਾਜੂ ਦਾ ਸਵਾਗਤ ਬੜਾ ਹੋਇਆ ਹੈ। ਮੈਂ ਕਿਹਾ ਦੇਖ ਗੁਰੂ ਤੋਂ ਡਰ ਕੇ, ਮੈਂ ਕਹਿਣਾ ਇਹ ਹਾਲੇ ਜਿਹੜੀ ਅਸੀਂ ਕਮਾਈ ਕੀਤੀ ਹੋਈ ਨਾ ਦਿੱਲੀ ਦੇ ਸਿੱਖਾਂ ਨੇ, ਇਹ ਉਸ ਕਮਾਈ ਦੀ ਬਦੌਲਤ ਇਹਦਾ ਮਾਨ ਸਤਿਕਾਰ ਹੋਇਆ ਜੀ। ਜਿਹੜੇ 4-5 ਸਾਲਾਂ ਬਾਅਦ ਜਾਏਗਾ ਨਾ ਫਿਰ ਮੈਂ ਇਹਨੂੰ ਪੁੱਛਾਂਗਾ। ਉਹ ਸਤਪਾਲ ਪੁੱਛ ਮੇਰੀ ਗੱਲ ਸੱਚ ਕਰਦੀ, ਹੁਣ 5 ਸਾਲਾਂ ਬਾਅਦ ਗਿਆ ਤੇ ਤਕਲੋ ਸਿਰਜ ਹੋਇਆ, ਜਿਹੜੀ ਮਰਜ਼ੀ ਘਟਨਾ ਹੋਈ ਹੋਇਆ। ਇਹਨਾਂ ਨੂੰ ਪੁੱਛੋ ਕਦੀ ਇੱਕ ਦੱਸ ਦੇਣ ਇਹਨਾਂ 6 ਸਾਲਾਂ ਵਿੱਚ ਸਿੱਖ ਕੌਮ ਦੇ ਪ੍ਰਤੀ ਆਹ ਦਾ ਨਾਰਾ ਮਾਰਿਆ ਹੈ ਦਿੱਲੀ ਦੀ ਸਟੇਜ ਤੋਂ ਇਹਨਾਂ ਨੇ ਜੀ। ਇੱਕ ਹੋਈ ਇਹ ਤੇ ਹਾਲੇ ਦੇਖੋ ਕਈ ਗੱਲਾਂ ਨਿਕਲਣਗੀਆਂ, ਇੱਥੇ ਇਤਨੀਆਂ ਗੱਲਾਂ ਨਿਕਲਣਗੀਆਂ ਕਿ ਪੁੱਛੋ ਹੀ ਕੁਝ ਜੀ। ਮੈਂ ਆਪਣੇ ਮੂੰਹ ਕਹਿੰਦਾ ਚੰਗਾ ਨਹੀਂ ਲੱਗਦਾ, ਕਹਿਣਗੇ ਜੀ ਵਿਰੋਧੀ ਹੈਗਾ ਇਸ ਵਾਸਤੇ ਇਹ ਗੱਲਾਂ ਕਰਦੇ ਪੈਣ, ਇਹ ਆਪੇ ਗੱਲਾਂ ਬਾਹਰ ਆਣਗੀਆਂ ਜੀ। ਇਹ ਦੇਖੋ ਦਿਲ ਦੇ ਵਿੱਚ ਪੰਥ ਪ੍ਰਤੀ ਨਾਮ ਦੀ ਕੋਈ ਦਰਦ ਨਹੀਂ ਹੈ। ਇੱਕ ਦੀ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਦਸਮ ਪਾਤਸ਼ਾਹ ਦੀ ਬਾਣੀ ਬਾਰੇ ਜੋ ਕੁਝ ਇਸਨੇ ਬਕਵਾਸ ਕੀਤੀ ਹੈਗੀ ਉਹ ਬੰਦਾ ਸੁਣ ਨਹੀਂ ਸਕਦਾ, ਕਹਿ ਨਹੀਂ ਸਕਦਾ। ਤੁਹਾਡੇ ਵਿਚਾਰ ਹੈ ਪਰ ਤੁਸੀਂ ਇੱਥੋਂ ਤੱਕ ਚਲੇ ਜਾਓ, ਉਹ ਵਾਇਰਲ ਵੀਡੀਓ ਹਰ ਕੋਲ ਪਈ ਹੈ ਇੱਥੇ, ਤੁਹਾਡੇ ਉੱਤੇ ਵੀ ਕਈਆਂ ਕੋਲ ਕਈ ਨੇ ਸਾਹਮਣੇ ਰੱਖੀ ਹੋਣੀ ਹੈ ਜੀ। ਮਤਲਬ ਹੰਕਾਰ ਤੇ ਕਬਰ ਚ ਆ ਕੇ ਨਾ ਉਹ ਜਿਹੜੀ ਗੱਲ ਸੀ ਉਹ ਛੱਡਣੀ ਨਹੀਂ, ਜਿਸ ਵਾਸਤੇ ਇਹ ਜਿਹੜੀ ਗੱਲ ਹੈ ਸੀ ਇਹ ਨਮੋਸ਼ੀ ਜਿਹੜੀ ਅਮਰੀਕਾ ਜਿੱਤਣੀ ਪਈ ਹੈ ਜੀ। ਸਰਨਾ ਸਾਹਿਬ ਇੱਕ ਜਿਹੜਾ ਵਿਊ ਪੁਆਇੰਟ ਹੈਗਾ ਮਨਜੀਤ ਸਿੰਘ ਜੀਕੇ ਦਾ, ਖਾਸ ਤੌਰ ਤੇ ਜਦੋਂ ਉਹਨਾਂ ਦਾ ਵਿਰੋਧ ਹੋਇਆ ਤਾਂ ਉਹਨਾਂ ਨੇ ਖੁੱਲ੍ਹ ਕੇ ਪ੍ਰੋਪੇਗੇਟ ਕੀਤਾ ਵੀ ਜਿਹੜੇ ਬੰਦੇ ਜਾਂ ਜਿਹੜੀਆਂ ਜਥੇਬੰਦੀਆਂ ਸਾਡਾ ਵਿਰੋਧ ਕਰ ਰਹੀਆਂ ਨੇ ਇੱਥੇ ਆਈਆਂ ਦਾ, ਉਹ ਪਾਕਿਸਤਾਨ ਦੇ ਬਹਿਸ਼ਤ ਤੇ ISI ਉਹਨਾਂ ਦੇ ਪਿੱਛੇ ਹੈਗੀ ਹੈ, ਇੱਕ ਜਿਹੜੀ ਅੱਤਵਾਦ ਦੇ ਨਾਲ ਜੋੜਨ ਦੀ ਲਾਈਨ ਹੈਗੀ ਹੈ ਜਾਂ ISI ਦੇ ਖਾਤੇ 'ਚ ਪਾਉਣ ਦੀ ਲਾਈਨ ਹੈ। ਇਹਨੂੰ ਤੁਸੀਂ ਕਿਵੇਂ ਰਿਲੇਟ ਕਰਦੇ ਹੋ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ ਜੀ ਕਿ ਸਭ ਤੋਂ ਪਹਿਲੇ ਪਾਕਿਸਤਾਨ ਜਾਣਾ ਮੈਂ ਸ਼ੁਰੂ ਕੀਤਾ ਸੀ। ਜਦ ਪਾਕਿਸਤਾਨ ਸੇ ਦੁਆਰਾ ਪੰਗਤ ਕਮੇਟੀ ਬਣੀ ਜੀ ਤਾਂ ਉਸ ਨੂੰ ਮੈਂ ਉਹਦਾ ਸਵਾਗਤ ਵੀ ਕੀਤਾ ਸੀ ਔਰ ਕਿਹਾ ਸੀ ਕਿ ਬਹੁਤ ਅੱਛੀ ਗੱਲ ਹੈ ਅੱਜ ਪਾਕਿਸਤਾਨ ਦੀ ਸਰਕਾਰ, ਪਾਕਿਸਤਾਨ ਦੇ ਸਿੱਖ ਜਿਹੜੇ ਸਿੱਖਾਂ ਦੇ ਗੁਰਦੁਆਰੇ ਨਿਸ਼ਚਿਤ ਨੂੰ ਹੋ ਰਹੇ ਉਸ ਦੇ ਬਾਰੇ ਉਹਨਾਂ ਦੀ ਜਵਾਬਦੇਹੀ ਬਣ ਗਈ। ਚੋਣ ਕਮੇਟੀ ਦੇ ਕਹਿੰਦੇ ਸੀ ਸਾਨੂੰ ਜਾਣ ਨਹੀਂ ਮਿਲਦਾ, ਵੀਜ਼ਾ ਨਹੀਂ ਮਿਲਦਾ, ਫਲਾਹ ਨਹੀਂ ਮਿਲਦਾ। ਮੈਂ ਕਿਹਾ ਜਵਾਬਦੇਹੀ ਬਣ ਗਈ, ਸਭ ਤੋਂ ਪਹਿਲੀ ਗੱਲ ਤੇ ਹੋਏਗੀ ਜੀ। ਇਹਨਾਂ ਨੇ ਮੈਨੂੰ ਕਿਹਾ ਸੀ ਜੇ ਮੈਂ ਹਾਰਿਆ ਉਹ ਜਿਹੜੀ ਇਲੈਕਸ਼ਨ ਜਿਹੜੀ ਸੀ ਮੈਂ ਲੜ ਨਹੀਂ ਸੀ ਸਕਦਾ ਜੱਤੇ ਸੀ ਪੁੱਲੇ, ਤਾਂ ਇਹਨਾਂ ਨੇ ਜਿੱਤੋਂ ਤੋਂ ਬਾਅਦ ਅੰਮ੍ਰਿਤਸਰ ਬਿਆਨ ਦਿੱਤਾ ਵੀ ਇਹ ISI ਦਾ ਏਜੰਟ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਮੁਕੱਦਮਾ ਕਰਕੇ 13 ਸਾਲ ਲੜਿਆ। ਅਵਤਾਰ ਸਿੰਘ ਹਿੱਟ ਕੋਲੋਂ ਕੋਰਟ ਵਿੱਚ ਮਾਫੀ ਮੰਗਾਈ। ਮੈਂ ਰਾਜੀ ਕਰਾਂਗਾ ਜੱਜ, ਮੈਂ ਕਿਹਾ ਜੱਜ ਸਾਹਿਬ ਕਲੀਅਰ ਕਰ ਮਾਫੀ ਚਾਹੀਦੀ ਹੈ। ਇੱਥੇ ਤੇ ਇੱਕ ਆਮ ਸਾਡੇ ਸਿੱਖਾਂ 'ਚ ਬੜੀ ਮਸ਼ਹੂਰ ਹੈ ਗੱਲ, ਜਿਹੜਾ ਮੋਦੀ ਦਾ ਵਿਰੋਧੀ ਹੈ ਉਹ ਪਾਕਿਸਤਾਨੀ, ਜਿਹੜਾ ਬਾਦਲਾਂ ਦਾ ਵਿਰੋਧੀ ਹੈ ਉਹ ਖਾਲਿਸਤਾਨੀ। ਇਹਨਾਂ ਦੇ ਇੱਥੇ ਤੇ ਪ੍ਰਚਲਿਤ ਹੈ ਇਹ ISI ਦਾ ਏਜੰਟ ਹੈ ਜੀ। ਹੈ ਜੀ, ਤੁਸੀਂ ਮੈਨੂੰ ਦੱਸੋ ਨਾ ਵੀ ਤੁਹਾਡੇ ਉੱਤੇ ਕਿੰਨੇ ਕੁ ISI ਪੈਸੇ ਦਿੰਦੀ ਹੈ ਜੀ? ਨਾਲ ਅਮਰੀਕਨ ਨੂੰ, ਯੂਰਪੀਅਨ ਨੂੰ, ਕੈਨੇਡੀਅਨ ਨੂੰ ਕੀ ਪੈਸੇ ਦੇਣਗੇ ਉਹ? ਔਰ 150 ਰੁਪਇਆ ਕੱਢਣਗੇ ਤੇ ਇੱਕ ਡਾਲਰ ਬਣਦਾ ਉਹਨਾਂ ਦਾ, ਕਿੱਥੋਂ ਦੇਣਗੇ ਉਹ ਜੀ? ਸਾਥ ਲਾ ਲਓ ਨਾਲ। ਇਹਨਾਂ ਦੀ ਸਿਰਫ ਪਾਰਟਿਕਸ ਹੈਗੀ, ਇਹ RS ਦੇ ਏਜੰਡੇ ਤੇ ਚੱਲਦੇ ਸਾਡੇ, ਅਸੀਂ ਨਹੀਂ ਚੱਲ ਸਕਦੇ। ਮੈਨੂੰ ਜਦ ਲੜਾਈ ਜੋਰਾਂ ਤੇ ਸੀ ਉਹ ਸਰਜੀਕਲ ਆਪਰੇਸ਼ਨ ਹੋਇਆ ਇਹਨਾਂ ਨੇ ਕੀਤਾ, ਕਹਿਣਗੇ ਜੀ ਕੀ ਹੈ ਜੀ? ਮੈਂ ਕਿਹਾ ਦੇਖੋ ਜੀ ਬੜੀ ਸਪਸ਼ਟ ਗੱਲ ਹੈ, ਜਾਤੀ ਤੌਰ ਤੇ
ਅਸੀਂ ਬਿਲਕੁਲ ਅੰਮ੍ਰਿਤਸਰ ਤੇ ਲਾਹੌਰ ਦੀ ਲੜਾਈ ਬਿਲਕੁਲ ਨਹੀਂ ਚਾਹਦੇ ਜੀ। ਨਾ ਅਸੀਂ ਦਰਬਾਰ ਸਾਹਿਬ ਦਾ ਨੁਕਸਾਨ ਲਾਉਣ ਦੇਣਾ, ਨਾ ਡੇਰਾ ਸਾਹਿਬ ਦਾ ਤੇ ਨਾ ਨਨਕਾਣਾ ਸਾਹਿਬ ਦਾ। ਹੋਰ ਜਿੱਥੇ ਲੜਨਾ ਜਬ ਸ਼ਕ ਲੜ ਲਓ, ਅਸੀਂ ਵੀ ਵਾਂਟ ਪੀਸ ਵਿਦ them। ਅਸੀਂ ਕਿਵੇਂ ਕਿ ਇਹ ਸਾਨੂੰ ਆਈ ਏਜੰਟ ਕਹਿਣ ਇੱਕ ਵਾਰ ਹੋਰ ਕਵੇ ਤਾਂ ਮੈਨੂੰ ਮੈਂ ਦੇਖੋਗਾ ਕਿਵੇਂ ਠੋਕਦਾ ਇਹਨਾਂ ਨੂੰ। ਉਸ ਤੋਂ ਬਾਅਦ ਮੈਂ ਨਹੀਂ ਕਿਸੇ ਨੇ ਕਿਹਾ ਜੀ ਕਹਿਣ। ਬਾਕੀ ਇਹ ਸਿਰਫ ਇਹਨਾਂ ਦੀ RSS ਦੀ ਸਰਕਾਰ ਦੀ ਇਹਦੇ ਜਾਤੀ ਫਾਇਦੇ ਉਠਾਉਣ ਵਾਸਤੇ ਕਰਨ ਵਾਸਤੇ ਹੈ। ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਗਿਆ, ਅੱਜ ਮੈਂ ਪਬਲਿਕਲੀ ਦੱਸ ਰਿਹਾ ਜੀ ਹਾਂਜੀ, ਇਹ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਬਈ ਇਹ ਰਿਕਾਰਡ ਚ ਹੋਣ ਗਿਆ। ਜੇ ਕਿਸੇ ਨੇ ਮੇਰੇ ਤੇ ਮੁਕੱਦਮਾ ਕਰਨਾ ਤਾਂ ਕਰ ਲੈਣ। ਮੈਨੂੰ 2013 ਦੀ ਇਲੈਕਸ਼ਨ ਲੜਾਉਣ ਵਿੱਚ ਕਾਂਗਰਸ ਦਾ ਵੀ ਪੂਰਾ ਸੀ। ਕਾਂਗਰਸ ਦਾ ਮਨਜੀਤ ਦੇ ਨਾਲ ਸਾਫ਼ ਕਾਂਗਰਸ ਸੀ। 6-7 ਮਹੀਨੇ ਤੋਂ ਬਾਅਦ ਉਹ ਇੱਕ ਬਹੁਤ ਰਿਸਪਾਂਸਿਬਲ ਜਿਹਨੇ ਮੈਨੂੰ ਲੜਾਉਣ ਚ ਰੋਲ ਅਦਾ ਕੀਤਾ ਸੀ, ਉਹ ਮੈਨੂੰ ਨਹੀਂ ਲੱਗਿਆ कहने नहीं हमें मदद करो। मैं उड़की कर रहा है भाई, मेरे पल्ले आएगी और दूसरे को जा कहना है उसकी बात मत करो, वो तो अपने कर्जे खत्म करने आया कर रहा है, उसके बाद ठीक हो जाएगा जी। These are views who have supported him after 6 months। इन्होंने कोई इन्होंने सिर्फ पैसा था और कोई है नहीं है, इन्होंने कोई सिक्के का लेना देना नहीं है। मैं पर्सनल गल्ला से जाता नहीं है, उनको पूछो जा देखो सीधा की है कि नहीं जी। और कोई सवाल है पूछो जी। ਨਹੀਂ ਸਰਨਾ ਸਾਹਿਬ, ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਹੈ, ਸੋ ਮੈਂ ਧੰਨਵਾਦ ਕਰਦਾ ਤੁਹਾਡਾ ਵੀ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਤੁਸੀਂ ਆਪਣੇ ਚੈਨਲ ਰਾਹੀਂ ਮੈਨੂੰ ਆਪਣੇ ਜਿਹੜੇ ਵਿਊਜ਼ ਹੈਗੇ ਤਕਰੀਬਨ ਸਾਰੀ ਦੁਨੀਆ 'ਚ ਤੁਹਾਡਾ ਟੀਵੀ ਪਪੂਲਰ ਹੈਗਾ ਜੀ। ਖਾਸ ਕਰਕੇ ਸਰਦਾਰ ਅਮਰਜੀਤ ਸਿੰਘ ਉਹਨਾਂ ਦੇ ਜਿਹੜੇ ਵਿਊਜ਼ ਹੈਗੇ ਉਹਨਾਂ ਦੀ ਬੜੀ ਕੀਮਤ ਹੈਗੀ ਔਰ ਬੜੀ ਦਲੀਲ ਦੇ ਨਾਲ ਹਰ ਇਸ਼ੂ ਦੇ ਉੱਤੇ ਗੱਲ ਕਰਦੇ ਨੇ, ਜਿਸ ਦੇ ਲਈ ਅਸੀਂ ਉਹਨਾਂ ਦੇ ਧੰਨਵਾਦੀ ਵੀ ਹਾਂ। ਸਾਨੂੰ ਕਈ ਵਾਰ ਬੜੀਆਂ ਅੱਛੀਆਂ ਜਾਣਕਾਰੀਆਂ ਮਿਲਦੀਆਂ, ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਕੱਲ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।